पंजाबी रेडियो च वैसे सुन रहे सारे ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਉਹਨਾਂ ਨਾਲ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਬਚਾਇਆ ਜੀ ਸਾਊਥ ਵੈਸਟ ਫਾਰਮੇਸੀ ਵਾਲੇ ਬੇਕਰਸਫੀਲਡ ਤੋਂ, ਕਸ਼ਮੀਰ ਸਿੰਘ ਜੀ ਸੈਕਰਾਮੈਂਟੋ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਸ, ਅਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਮਨਦੀਪ ਸਿੰਘ ਜੀ ਸੈਨੋਜੇ ਤੋਂ, ਜੱਸੀ ਕਿਉ ਅਤੇ ਜੱਸੀ ਸਿੱਧੂ ਜੀ ਬੇਕਰਸਫੀਲਡ, ਪ੍ਰੀਤਮ ਸਿੰਘ ਅਤੇ ਤਲਵਿੰਦਰ ਸਿੰਘ ਕਿਉ ਬੇਕਰਸਫੀਲਡ, ਹਰਵੰਤ ਸਿੰਘ ਜੀ ਉੱਪਰ ਜੁੱਬਾ ਸਿਟੀ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ ਜੀ, ਮਿਹਰਬਾਨੀ। ਹਾਂ, ਅਤੇ ਬਲਤੇਜ ਪੰਨੂ ਜੀ, ਆਪਾਂ ਗੱਲ ਕਰਦੇ ਹਾਂ ਮੀਂਹ ਦੀ। ਗੱਲ ਕੀਤੀ ਸੀਗੀ ਕਿ ਗਰਮੀ ਬਹੁਤ ਆ ਅਤੇ ਪਰ ਮੀਂਹ ਆਉਣ ਵਾਲਾ, ਪਰ ਮੀਂਹ ਵੀ ਆ ਗਿਆ, ਪਰ ਛੱਤਾਂ ਡਿੱਗਣ ਦੇ ਨਾਲ ਫਿਰ ਵੀ ਮੌਤਾਂ ਹੋਈਆਂ। ਬਿਲਕੁਲ ਜੀ, ਬਹੁਤ ਵੱਡੀ ਰਾਹਤ ਜਿਹੜੀ ਹੈ ਜੀ ਉਹ ਮੌਸਮ ਦੇ ਵਿੱਚ ਤਾਂ ਜ਼ਰੂਰ ਮਿਲੀ ਆ, ਪਰ ਦੂਜੇ ਪਾਸੇ ਇਹ ਆਫਤ ਬਣ ਕੇ ਵੀ ਜਿਹੜਾ ਜੀ ਉਹ ਆਇਆ। ਤਾਪਮਾਨ ਤਾਂ 20 ਡਿਗਰੀ ਤੱਕ ਜਿਹੜਾ ਜੀ ਉਹ ਡਿੱਗ ਪਿਆ, ਪਰ ਨਾਲ ਦੀ ਨਾਲ ਤੂਫਾਨ ਦੀ ਵਜ੍ਹਾ ਕਰਕੇ ਝੱਖੜ ਦੇ ਨਾਲ ਜਿਹੜੀਆਂ ਜੀ ਉਹ ਛੱਤਾਂ ਵੀ ਡਿੱਗੀਆਂ। 3 ਮੌਤਾਂ ਜਿਹੜੀਆਂ ਉਹ ਪੰਜਾਬ ਦੇ ਵਿੱਚ ਹੋਈਆਂ ਨੇ। ਨਿਹਾਲ ਸਿੰਘ ਵਾਲਾ ਦੇ ਵਿੱਚ ਮਾਂ ਪੁੱਤ ਜਿਹੜੇ ਸੀਗੇ ਜੀ, ਉਹਨਾਂ ਦੇ ਉੱਤੇ ਛੱਤ ਡਿੱਗਣ ਕਰਕੇ ਦੋਨਾਂ ਦੀ ਮੌਕੇ ਦੇ ਉੱਤੇ ਮੌਤ ਹੋ ਗਈ। ਇਸੇ ਤਰੀਕੇ ਦੇ ਨਾਲ ਇਹਦੇ ਨੇੜੇ ਪੈਂਦੇ ਪੱਤੋ ਹੀਰਾ ਸਿੰਘ ਦੇ ਵਿੱਚ ਵੀ ਇਸ ਛੱਤ ਡਿੱਗੀ, ਔਰ ਜਿੱਥੇ 3 ਸਾਲਾ ਬੱਚੀ ਦੀ ਜਿਹੜੀ ਸੀਗੀ ਉਹ ਮੌਤ ਹੋਈ। ਦੂਜੀ ਜਿਹੜੀ ਇਹਦੇ ਜ਼ਖਮੀ ਸੀਗੀ ਜੀ, ਉਹਨੂੰ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ। ਇਸੇ ਤਰੀਕੇ ਦੇ ਨਾਲ ਹਿਮਾਚਲ ਦੇ ਵਿੱਚ ਵੀ ਜਿਹੜਾ ਜੀ ਇਹ ਮੀਂਹ ਕਹਿਰ ਬਣ ਕੇ ਵਰਿਆ। ਜਿੱਥੇ ਝੁੱਗੀਆਂ ਝੌਂਪੜੀਆਂ ਵਾਲੇ ਸਨ, ਉਹ ਜਿਹੜੀ ਇੱਕ ਫੈਕਟਰੀ ਦੀ ਬੱਦੀ ਦੇ ਵਿੱਚ ਕੰਧ ਲੱਗਦੀ ਹੈ ਵੱਡੀ, ਉਹਦੇ ਨਾਲ ਉਹਨਾਂ ਦੀਆਂ ਝੌਂਪੜੀਆਂ ਸਨ। ਤੇਜ਼ ਤੂਫਾਨ ਦੀ ਵਜ੍ਹਾ ਦੇ ਨਾਲ ਇਹ ਕੰਧ ਜਿਹੜੀ ਸੀ ਉਹਨਾਂ ਦੀਆਂ ਝੌਂਪੜੀਆਂ ਦੇ ਉੱਤੇ ਜਾ ਡਿੱਗੀ। 8 ਲੋਕ ਇੱਥੇ ਜਿਹੜਾ ਜੀ ਇਸ ਕੰਧ ਦੇ ਹੇਠਾਂ ਦੱਬ ਕੇ ਮਾਰੇ ਗਏ। ਤੋ ਜਿੱਥੇ ਮੌਸਮ ਨੇ ਜਿਹੜੀ ਦੀ ਵੱਡੀ ਰਾਹਤ ਆਮ ਲੋਕਾਂ ਨੂੰ ਦਿੱਤੀ, ਉੱਥੇ ਇਹਨਾਂ ਗਰੀਬ ਲੋਕਾਂ ਦੇ ਉੱਤੇ ਜਿਹੜਾ ਜੀ ਇਹ ਆਫਤ ਬਣ ਕੇ ਵਰਿਆ, ਔਰ 3 ਪੰਜਾਬ ਤੇ 8 ਹਿਮਾਚਲ ਦੇ ਵਿੱਚ ਡੈਥ ਹੋਈਆਂ। ਬਿਲਕੁਲ ਜੀ, ਡੈਥ ਬਹੁਤ ਹੋ ਰਹੀਆਂ ਹਰੇਕ ਗੱਲ ਦੇ ਵਿੱਚ। ਜੇ ਅੱਗੇ ਆਪਾਂ ਮੱਧ ਪ੍ਰਦੇਸ਼ ਦੇ ਕਿਸਾਨਾਂ ਦੀ ਵੀ ਗੱਲ ਕਰੀਏ ਕਿ ਉਹਨਾਂ ਦਾ ਅੰਦੋਲਨ ਵੀ ਤੇਜ਼, ਪਰ ਮੌਤਾਂ ਵੀ ਹੋ ਰਹੀਆਂ। ਬਿਲਕੁਲ ਜੀ, ਅੰਦੋਲਨ ਜਿਹੜਾ ਹੈ ਇਹ ਪੂਰਾ ਇਸ ਵੇਲੇ ਮੱਧ ਪ੍ਰਦੇਸ਼ ਦੇ ਵਿੱਚ ਜ਼ੋਰ ਫੜ ਗਿਆ, ਔਰ ਮੰਦਸੌਰ ਦੇ ਵਿੱਚ ਕਰਫਿਊ ਜਿਹੜਾ ਜੀ ਉਹ ਜਾਰੀ ਆ। ਹੁਣ ਤੱਕ ਇੱਥੇ ਜਿਹੜੇ ਕਿਸਾਨ ਨੇ ਜੀ, ਉਹਨਾਂ ਦੀ ਜਿਨ੍ਹਾਂ ਦੀਆਂ ਮੌਤਾਂ ਹੋਈਆਂ ਨੇ ਗੋਲੀ ਦੇ ਨਾਲ, 7 ਮੌਤਾਂ ਹੋ ਚੁੱਕੀਆਂ ਹੋਈਆਂ ਨੇ ਜੀ। ਔਰ ਪੁਲਿਸ ਦੇ ਵੱਲੋਂ ਜਿਹੜੇ ਗੋਲੀ ਚਲਾਏ ਜਾਣ ਤੋਂ ਬਾਅਦ ਇਹ ਕਿਸਾਨ ਅੰਦੋਲਨ ਹੋਰ ਭੜਕ ਗਿਆ। ਗੋਲੀ ਕਾਂਡ ਖਿਲਾਫ ਕਾਂਗਰਸ ਤੇ ਕਿਸਾਨ ਯੂਨੀਅਨਾਂ ਦੇ ਵੱਲੋਂ ਜਿਹੜਾ ਸੀਗਾ ਜੀ ਪੂਰੇ ਰਾਜ ਦੇ ਵਿੱਚ ਬੰਦ ਦੇ ਸੱਦੇ ਦੇ ਦੌਰਾਨ ਗੁੱਸੇ ਦੇ ਵਿੱਚ ਆਏ ਜਿਹੜੇ ਅੰਦੋਲਨਕਾਰੀ ਸੀ, ਉਹਨਾਂ ਨੇ ਪੱਛਮੀ ਮੱਧ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਰੋਸ ਮੁਜ਼ਾਹਰੇ ਕੀਤੇ, ਆਵਾਜਾਈ ਠੱਪ ਕੀਤੀ, ਬੱਸਾਂ ਭੰਨੀਆਂ, ਅੱਗਾਂ ਜਿਹੜੀਆਂ ਸੀਗੀਆਂ ਲਾਈਆਂ, ਔਰ ਦਰਜਨ ਦੇ ਕਰੀਬ ਪੁਲਿਸ ਮੁਲਾਜ਼ਮ ਜਿਹੜੇ ਆ ਜੀ ਉਹ ਜ਼ਖਮੀ ਹੋਏ ਨੇ। ਪੁਲਿਸ ਨੇ ਕਈ ਥਾਈਂ ਲਾਠੀਚਾਰਜ ਕੀਤਾ, ਅਥਰੂ ਗੈਸ ਦੇ ਗੋਲੇ ਜਿਹੜੇ ਆ ਜੀ ਉਹ ਸੁੱਟੇ ਗਏ ਆ। ਮੱਧ ਪ੍ਰਦੇਸ਼ ਦੀ ਬੀਜੇਪੀ ਦੀ ਸਰਕਾਰ ਜਿਹੜੀ ਆ ਜੀ ਉਹ ਅਜੇ ਵੀ ਬੇਸ਼ਰਮੀ ਦੇ ਨਾਲ ਇਹ ਆਖੀ ਜਾਂਦੀ ਆ ਕਿ ਕਿਸਾਨਾਂ ਦੀ ਮੌਤ ਗੋਲੀ ਦੇ ਨਾਲ ਹੋਈ ਆ, ਗੋਲੀ ਲੱਗਣ ਦੇ ਨਾਲ ਹੋਈ ਆ, ਪਰ ਕਹਿੰਦੀ ਇਹ ਗੋਲੀ ਪੁਲਿਸ ਦੇ ਵੱਲੋਂ ਜਾਂ ਸੁਰੱਖਿਆ ਫੋਰਸਾਂ ਦੇ ਵੱਲੋਂ ਚਲਾਈ ਗਈ ਆ, ਇਹ ਕਿਤੇ ਕਲੀਅਰ ਨਹੀਂ ਗਾ। ਹੁਣ ਗੋਲੀ ਕੋਈ ਬਾਹਰੋਂ ਆ ਕੇ ਤਾਂ ਚਲਾ ਨਹੀਂ ਗਿਆ, ਜਾਂ ਕਿਸੇ ਗੁਆਂਢੀ ਮੁਲਕ ਨੇ ਉੱਥੋਂ ਬੈਠਿਆ ਜਿਹੜੀ ਸੀ ਇਹ ਗੋਲੀ ਨਹੀਂ ਚਲਾ ਦਿੱਤੀ, ਜਾਂ ਫਿਰ ਕਿਸਾਨਾਂ ਨੇ ਆਪਣੇ ਆਪ ਨੂੰ ਗੋਲੀ ਨਹੀਂ ਮਾਰ ਲਈ। ਇਹ ਗੋਲੀ ਪੁਲਿਸ ਦੇ ਵੱਲੋਂ ਜਿਹੜੀ ਹੈ ਜੀ ਉਹ ਚੱਲੀ ਆ। ਇਦੋਂ ਪਹਿਲਾਂ ਕਿ ਇਹਦੀ ਜਾਂਚ ਦੇ ਕਿਸੇ ਕਿਸਮ ਦੇ ਹੁਕਮ ਦਿੱਤੇ ਜਾਂਦੇ, ਕਿਸਾਨਾਂ ਨੂੰ ਠੰਡਿਆ ਕਰਨ ਦਾ ਯਤਨ ਜਿਹੜਾ ਜੀ ਉਹ ਕੀਤਾ ਜਾਂਦਾ। ਦਿੱਲੀ ਦੇ ਵਿੱਚ ਬੈਠੇ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਚੈਨਲਾਂ ਦੇ ਉੱਤੇ ਝੂਠ ਤੂਫਾਨ ਜਿਹੜਾ ਜੀ ਇਸ ਮਸਲੇ ਦੇ ਉੱਤੇ ਤੋਲੀ ਜਾ ਰਿਹਾ, ਜਦੋਂ ਕਿ ਮੱਧ ਪ੍ਰਦੇਸ਼ ਵਾਲਾ ਇਹ ਅੰਦੋਲਨ ਜਿਹੜਾ ਮਹਾਰਾਸ਼ਟਰ ਤੋਂ ਸ਼ੁਰੂ ਹੋਇਆ ਸੀਗਾ, ਇਹਨੇ ਨਾ ਸਿਰਫ ਪੂਰੇ ਮੱਧ ਪ੍ਰਦੇਸ਼ ਨੂੰ ਆਪਣੀ ਲਪੇਟ ਦੇ ਵਿੱਚ ਲਿਆ, ਬਲਕਿ ਮੁਲਕ ਦੇ ਦੂਜੇ ਸੂਬਿਆਂ ਦੇ ਵਿੱਚ ਵੀ ਹੌਲੀ ਹੌਲੀ ਉੱਠਦੀ ਜਿਹੜੀ ਸੁਗਬੁਗਾਹਟ ਹੈ ਉਹ ਤੇਜ਼ ਹੋਣ ਲੱਗੀ ਹੈ ਜੀ। ਤੇ ਅੱਗੇ ਆਪਾਂ ਪੰਜਾਬ ਦੇ ਬਜਟ ਦੀ ਜੇ ਗੱਲ ਕਰੀਏ ਤਾਂ ਇਸ ਦੀ ਉਮੀਦ ਹੈ ਕਿ 20 ਜੂਨ ਨੂੰ ਪੇਸ਼ ਹੋਵੇਗਾ। ਕਦੀ ਕੱਲ ਮੰਤਰੀ ਮੰਡਲ ਦੀ ਹੋਈ ਮੀਟਿੰਗ ਦੇ ਵਿੱਚ ਜਿਹੜੇ ਕੁਝ ਫੈਸਲੇ ਆ ਉਹ ਲਏ ਗਏ ਆ।
ਔਰ ਇਹਦੇ ਵਿੱਚ ਜਿਹੜਾ ਜੀ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਸੱਦਣ ਦੀਆਂ ਤਰੀਕਾਂ ਦਾ ਐਲਾਨ ਵੀ ਕੀਤਾ ਗਿਆ। ਪੰਜਾਬ ਸਰਕਾਰ ਦੇ ਵੱਲੋਂ ਆਪਣਾ ਜਿਹੜਾ ਪਲੇਠਾ ਬਜਟ ਆ ਜੀ 20 ਜੂਨ ਨੂੰ ਪੇਸ਼ ਕੀਤਾ ਜਾਊਗਾ। ਵਿਧਾਨ ਸਭਾ ਦਾ ਇਜਲਾਸ 14 ਤਰੀਕ ਤੋਂ ਸ਼ੁਰੂ ਹੋ ਕੇ 23 ਜੂਨ ਤੱਕ ਚੱਲੂਗਾ। 14 ਤਰੀਕ ਨੂੰ ਦੁਪਹਿਰੇ ਸ਼ੁਰੂ ਹੋਊਗਾ, ਉਦੋਂ ਫਿਰ ਸ਼ਰਧਾਂਜਲੀਆਂ ਦੇ ਕੇ ਉੱਠ ਜੂਗਾ। 15 ਨੂੰ ਛੁੱਟੀ ਹੋਊਗੀ, 16 ਤਰੀਕ ਤੋਂ ਫਿਰ ਜਿਹੜਾ ਜੀ ਇਹ ਸੈਸ਼ਨ ਚੱਲੂਗਾ ਔਰ 20 ਜੂਨ ਨੂੰ ਇਹਦੇ ਵਿੱਚ ਜਿਹੜਾ ਜੀ ਪਹਿਲਾ ਬਜਟ ਕਾਂਗਰਸ ਦੀ ਸਰਕਾਰ ਦਾ ਪੇਸ਼ ਕੀਤਾ ਜਾਊਗਾ। ਇਹਦੇ ਉੱਤੇ ਨੇੜਿਓਂ ਨਿਗਾਹ ਜਿਹੜੀ ਹੈ ਜੀ ਇਸ ਕਰਕੇ ਹੋਊਗੀ ਕਿ ਜਦੋਂ ਮਨਪ੍ਰੀਤ ਸਿੰਘ ਬਾਦਲ ਹੋਰੀ ਅਕਾਲੀ ਭਾਜਪਾ ਸਰਕਾਰ ਦੇ ਵਿੱਚ ਮੰਤਰੀ ਸਨ ਤਾਂ ਉਹ ਇਹ ਕਹਿੰਦੇ ਸਨ ਕਿ ਉਹਨਾਂ ਨੂੰ ਖੁੱਲ੍ਹ ਕੇ ਆਪਣੀ ਗੱਲ ਜਿਹੜੀ ਉਹ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ, ਜਿਹਦੇ ਕਰਕੇ ਉਹਨਾਂ ਨੇ ਕਿਹਾ ਸੀਗਾ ਕਿ ਅਕਾਲੀ ਦਲ ਉਹਨਾਂ ਨੇ ਛੱਡ ਦਿੱਤਾ। ਅਕਾਲੀ ਦਲ ਕਹਿੰਦਾ ਸੀ ਅਸੀਂ ਉਹਨਾਂ ਨੂੰ ਕੱਢ ਦਿੱਤਾ। ਇਹ ਬਜਟ ਜਿਹੜਾ ਜੀ ਪਹਿਲਾ ਬਜਟ ਹੋਊਗਾ ਕਾਂਗਰਸ ਦੇ ਵੱਲੋਂ ਉਹਨਾਂ ਦਾ, ਤੇ ਇਹਦੇ ਵਿੱਚ ਉਹ ਕੀ ਕਰਦੇ ਨੇ, ਕਿਸ ਤਰੀਕੇ ਦੇ ਨਾਲ ਇਸ ਵੇਲੇ ਮੁੱਦੇ ਮੂੰਹ ਡਿੱਗੇ ਪਏ ਪੰਜਾਬ ਨੂੰ ਚੁੱਕਣ ਦੇ ਵਾਸਤੇ ਉਹ ਯਤਨ ਕਰਦੇ ਨੇ। ਇਹ ਵੀ ਕਿਹਾ ਜਾ ਰਿਹਾ ਜੀ ਕਿ ਪੰਜਾਬ ਨੂੰ ਦਿੱਤੀਆਂ ਖੁੱਲੀਆਂ ਸਬਸਿਡੀਆਂ ਜਿਹੜੀਆਂ ਵੱਖ-ਵੱਖ ਵਰਗਾਂ ਨੂੰ, ਉਹਦੇ ਉੱਤੇ ਵੀ ਕੁਹਾੜਾ ਜਿਹੜਾ ਉਹ ਵਿੱਤ ਮੰਤਰੀ ਦਾ ਚੱਲ ਸਕਦਾ। ਇਸ ਬਜਟ ਦੇ ਵਿੱਚ ਕੀ ਕੁਛ ਆਉਂਦਾ ਇਹਦੇ ਵਾਸਤੇ ਤਾਂ ਇੰਤਜ਼ਾਰ ਕਰਨੀ ਪਊਗੀ, ਪਰ ਸਰਕਾਰ ਦੇ ਵਾਸਤੇ ਇਸ ਵਿਧਾਨ ਸਭਾ ਸੈਸ਼ਨ ਨੂੰ ਚੁੱਪ ਕਰਕੇ ਸ਼ਾਂਤੀ ਦੇ ਨਾਲ ਚਲਾ ਲੈਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੋਊਗਾ, ਕਿਉਂਕਿ ਰੇਤ ਦੀਆਂ ਖੱਡਾਂ ਦੇ ਮਾਮਲੇ ਦੇ ਵਿੱਚ ਘਿਰੀ ਪਈ ਇਸ ਵੇਲੇ ਜਿਹੜੀ ਸਰਕਾਰ ਹੈ ਉਹਦਾ ਯਤਨ ਇਹੀ ਹੋਊਗਾ ਕਿ ਵਿਰੋਧੀ ਧਿਰ ਜਿਹੜੀ ਹੈ ਜੀ ਉਹ ਵਾਕਆਊਟ ਕਰ ਦੇਵੇ ਤੇ ਉਸ ਤੋਂ ਬਾਅਦ ਉਹ ਆਪਣਾ ਸਾਰਾ ਕੁਝ ਠੀਕ ਕਰ ਲੇ ਜੋ ਪਿਛਲੇ ਸਮੇਂ ਦੇ ਦੌਰਾਨ ਹੁੰਦਾ ਰਿਹਾ। ਵਿਰੋਧੀ ਧਿਰ ਦਾ ਜਿਹੜਾ ਰੋਲ ਹੈ ਜੀ ਉਹ ਇਸ ਵਾਰੀ ਵੇਖਣ ਵਾਲਾ ਹੋਊਗਾ, ਕਿਉਂਕਿ ਇਹ ਪਹਿਲਾ ਸੈਸ਼ਨ ਹੋਊਗਾ ਫੁੱਲ ਫਲੈਜ ਜਿਹਦੇ ਵਿੱਚ ਉਹਨਾਂ ਕੋਲੇ ਮੁੱਦੇ ਵੀ ਆ ਤੇ ਉਹ ਇਹਨਾਂ ਮੁੱਦਿਆਂ ਨੂੰ ਕਿਹੜੇ ਤਰੀਕੇ ਦੇ ਨਾਲ ਚੁੱਕਦੇ ਆ, ਜਾਂ ਫਿਰ ਪਿਛਲੀ ਸਮੇਂ ਦੇ ਦੌਰਾਨ ਜਿਹੜੀ ਪ੍ਰੈਕਟਿਸ ਚੱਲਦੀ ਰਹੀ ਆ ਜਿੰਦਾਬਾਦ ਮੁਰਦਾਬਾਦ ਬਾਹਰ ਆ ਜਾਓ, ਬਾਅਦ ਦੇ ਵਿੱਚ ਸਰਕਾਰ ਜਿਹੜੀ ਹੈ ਜੀ ਉਹ ਕੰਮ ਕਰੀ ਜਾਵੇ, ਕੀ ਉਹ ਇਹਦਾ ਵਿਰੋਧ ਕਿਹੜੇ ਤਰੀਕੇ ਦੇ ਨਾਲ ਕਰਦੇ ਆ, ਇਹਦੇ ਉੱਤੇ ਜਿਹੜਾ ਜੀ ਬੜਾ ਕੁਝ ਨਿਰਭਰ ਰਹੂਗਾ। ਔਰ ਇਹ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੈ ਇਹ ਕਾਫੀ ਹੰਗਾਮਿਆਂ ਭਰਪੂਰ ਹੋਣ ਦੀ ਆਸ ਹੈ ਜੀ। ਬਿਲਕੁਲ ਜੀ, ਪੂਰੇ ਉਹ ਦੇਖੋ ਕੀ ਕਰਦੇ, ਜੋ ਨਹੀਂ ਤੱਕਿਆ ਹੋਇਆ ਆ ਕਿਉਂਕਿ ਬਹੁਮਤ ਦੇ ਵਿੱਚ ਆ। ਤੇ ਅੱਗੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਪੰਜਾਬ ਦੀ ਜਿਹੜੀ ਸ਼ਾਖਾ ਆ ਤੇ ਉਹਨਾਂ ਦੀ ਲੀਡਰਸ਼ਿਪ ਦਾ ਵੀ ਐਲਾਨ ਹੋਣ ਵਾਲਾ। ਇਹ ਕਿਹਾ ਜਾ ਰਿਹਾ ਜੀ ਕਿ 15 ਦਿਨਾਂ ਦੇ ਵਿੱਚ ਜਿਹੜੀ ਇਹਦੀ ਬਾਡੀ ਹੈ ਉਹਦਾ ਐਲਾਨ ਕਰਤਾ ਜਾਊਗਾ। ਖਾਸ ਤੌਰ ਦੇ ਉੱਤੇ ਜਿਨ੍ਹਾਂ ਨੇ ਉੱਪਰੋਂ ਜਿਹੜੀ ਇਹਦੀ ਇਹ ਚਲਾਉਣੀ ਉਹਨਾਂ ਦੇ ਐਲਾਨ ਹੋ ਸਕਦੇ ਆ। 5 ਜ਼ੋਨ ਦੇ ਵਿੱਚ ਪੰਜਾਬ ਨੂੰ ਵੰਡਿਆ ਗਿਆ। 3 ਜਿਹੜੇ ਜ਼ੋਨ ਹੈ ਉਹ ਮਾਲਵੇ ਦੇ ਬਣਾਏ ਗਏ ਆ, ਇੱਕ ਮਾਝੇ ਤੇ ਇੱਕ ਦੁਆਬੇ ਦਾ। ਇਹਨਾਂ 5 ਜ਼ੋਨ ਦੇ ਜਿਹੜੇ ਆ ਜੀ ਮੀਤ ਪ੍ਰਧਾਨ ਲਾਏ ਜਾਣਗੇ ਔਰ ਉਸ ਤੋਂ ਬਾਅਦ ਅਗਲੇ ਹੇਠਲੇ ਜਿਹੜਾ ਜੀ ਉਹ ਢਾਂਚੇ ਦਾ ਐਲਾਨ ਇਹਨਾਂ ਦੇ ਸਹਿਯੋਗ ਦੇ ਨਾਲ ਜਾਂ ਇਹਨਾਂ ਵੱਲੋਂ ਜਿਹੜਾ ਜੀ ਉਹ ਕੀਤਾ ਜਾਊਗਾ। ਇਹ ਆਖਿਆ ਗਿਆ ਕਿ ਅਗਲੇ 15 ਦਿਨਾਂ ਦੇ ਵਿੱਚ ਇਹਦਾ ਐਲਾਨ ਜਿਹੜਾ ਹੋ ਸਕਦਾ ਹੈ। ਪਾਰਟੀ ਦੇ ਆਗੂ ਜਿਹੜੇ ਆ ਜੀ ਉਹ ਸਮਝਦੇ ਆ ਕਿ ਜਿੰਨੀ ਦੇਰ ਤੱਕ ਢਾਂਚਾ ਨਹੀਂ ਹੁੰਦਾ ਉਨੀ ਦੇਰ ਤੱਕ ਪੰਜਾਬ ਦੇ ਵਿੱਚ ਪਾਰਟੀ ਨੂੰ ਸਰਗਰਮ ਕਰਨਾ ਬੜਾ ਔਖਾ। ਆਪਾਂ ਗੱਲ ਕੀਤੀ ਸੀ ਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਦੀ ਅਗਵਾਈ ਦੇ ਵਿੱਚ ਜਿਹੜਾ ਧਰਨਾ ਲੱਗਿਆ ਸੀਗਾ ਉਹਦੇ ਵਿੱਚ ਘੱਟ ਲੋਕਾਂ ਦੀ ਆਮਦ ਦੇ ਉੱਤੇ ਸਵਾਲ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਵੀ ਖੜੇ ਕੀਤੇ ਸੀਗੇ। ਸ਼ਾਇਦ ਉਹਦਾ ਰੀਜ਼ਨ ਇਹੀ ਆ, ਢਾਂਚਾ ਜਿਹੜਾ ਜੀ ਉਹ ਖਤਮ ਹੈ। ਖਾਸ ਤੌਰ ਦੇ ਉੱਤੇ ਸਰਗਰਮ ਜਿਹੜਾ ਵਾਲੰਟੀਅਰ ਸੀਗਾ ਜੀ ਉਹ ਕਿਸੇ ਨਾ ਕਿਸੇ ਗੱਲ ਕਰਕੇ ਜਿਹੜਾ ਜੀ ਉਹ ਨਿਰਾਸ਼ ਹੋ ਕੇ ਬਹਿ ਗਿਆ। ਇੱਕ ਤਾਂ ਟਿਕਟਾਂ ਦੀ ਜਿਹੜੀ ਡਿਊਰਿੰਗ ਇਲੈਕਸ਼ਨ ਗਲਤ ਵੰਡ ਸੀਗੀ ਜਾਂ ਵਾਲੰਟੀਅਰ ਜਿਹੜੇ ਉਹ ਪਾਸੇ ਕੀਤੇ ਗਏ, ਉਹਦੇ ਕਰਕੇ ਉਹ ਚੁੱਪ ਹੋ ਗਿਆ। ਉਹਨੂੰ ਦੁਬਾਰਾ ਕੀ ਇਸ ਢਾਂਚੇ ਦੇ ਵਿੱਚ ਸਰਗਰਮ ਕਰਨ ਦੇ ਵਿੱਚ ਮੌਜੂਦਾ ਲੀਡਰਸ਼ਿਪ ਸਫਲ ਹੁੰਦੀ ਹੈ, ਇਹਦੇ ਉੱਤੇ ਡਿਪੈਂਡ ਕਰੂਗਾ। ਦੂਜੇ ਪਾਸੇ ਖਬਰਾਂ ਜਿਹੜੀਆਂ ਜੀ ਇਹ ਵੀ ਆ ਰਹੀਆਂ ਨੇ ਕਿ ਜਿਹੜੇ 2 ਵਿਅਕਤੀਆਂ ਦੇ ਹੱਥ ਪਹਿਲਾਂ ਵਾਗਡੋਰ ਸੀ, ਸੰਜੇ ਸਿੰਘ ਤੇ ਦੁਰਗੇਸ਼ ਪਾਠਖੁਰੀ, ਦੋਨੋਂ ਜਿਹੜੇ ਨੇ ਜੀ ਉਹ ਬੇਸ਼ੱਕ ਸਾਹਮਣੇ ਆ ਕੇ ਨਹੀਂ ਪਰ ਅੰਦਰ ਖਾਤੇ ਉਹ ਸਰਗਰਮ ਨੇ। ਇਹ ਕਿਹਾ ਜਾ ਰਿਹਾ ਜੀ ਕਿ ਸੰਜੇ ਸਿੰਘ ਹੋਰਾਂ ਦੇ ਨਾਲ ਪੰਜਾਬ ਦੇ ਕਈ ਲੀਡਰ ਜਿਹੜੇ ਨੇ ਜੀ ਉਹ ਲਗਾਤਾਰ ਸੰਪਰਕ ਦੇ ਵਿੱਚ ਨੇ ਤੇ ਉਹ ਆਪ ਤੇ ਆਪਣੇ ਬੰਦੇ ਫਿੱਟ ਕਰਾਉਣ ਦੇ ਵਾਸਤੇ ਜੁਗਾੜਬੰਦੀ ਕਰੀ ਜਾਂਦੇ ਨੇ। ਦੁਰਗੇਸ਼ ਪਾਠਖੁਰੀ ਇਹ ਕਿਹਾ ਜਾ ਰਿਹਾ ਜੀ ਕਿ ਉਹ ਚੁੱਪ ਕੀਤੇ ਸਹੀ ਇਸ ਢਾਂਚੇ ਦੇ ਵਿੱਚ ਪੂਰੀ ਉਹਨਾਂ ਦੀ ਸ਼ਮੂਲੀਅਤ ਜਿਹੜੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਦੱਸੀ ਦੀ ਹੈ। ਜੇ ਜਿਹੜਾ ਜੀ ਇਹ ਢਾਂਚਾ ਹੁਣ ਇਸ ਗੱਲ ਦੇ ਉੱਤੇ ਨਿਰਭਰ ਕਰੂਗਾ, ਜੇ ਦਿੱਲੀ ਵਾਲਿਆਂ ਨੇ ਉੱਤੋਂ ਬਣਾ ਕੇ
ਭੇਜਿਆ, ਜਿਸ ਕਿਸਮ ਦੀਆਂ ਲਿਸਟਾਂ ਆਉਂਦੀਆਂ ਰਹੀਆਂ ਨੇ, ਫਿਰ ਇਹ ਢਾਂਚੇ ਦਾ ਰੂਪ ਹੋਰ ਹੋਊਗਾ। ਜੇ ਇਹ ਪੰਜਾਬ ਦੀ ਲੀਡਰਸ਼ਿਪ ਦੇ ਸ਼ਮੂਲੀਅਤ ਦੇ ਨਾਲ ਢਾਂਚਾ ਜਿਹੜਾ ਜੀ ਉਹ ਬਣਿਆ, ਫਿਰ ਇਹਦਾ ਰੰਗ ਰੂਪ ਜਿਹੜਾ ਜੀ ਉਹ ਕੁਝ ਹੋਰ ਹੋਊਗਾ। ਬਿਲਕੁਲ ਜੀ, ਕੁਛ 21 ਦਿਨਾਂ ਦੀ ਇੰਤਜ਼ਾਰ ਹੈ, ਦੇਖਣ ਵਾਲਾ ਹੋਊਗਾ। ਇਸ ਤਰ੍ਹਾਂ ਦੀਆਂ ਵੈਸੇ ਸਾਰੀਆਂ ਪਾਰਟੀਆਂ ਦੇ ਵਿੱਚ ਚੱਲਦਾ ਬਹੁਤ ਕੁਛ ਆ। ਤੇ ਆਪਾਂ ਅੱਗੇ ਘਪਲਿਆਂ ਦੀ ਗੱਲ ਵੀ ਕਰਦੇ ਹੁੰਦੇ ਹਾਂ ਕਿ ਘਪਲੇ ਬਹੁਤ ਨਿਕਲ ਰਹੇ ਆ। ਤੇ ਜਲੰਧਰ ਦੀ ਕਰੋੜਾਂ ਰੁਪਏ ਦੀ ਜ਼ਮੀਨ ਸੀਗੀ, ਉਹ ਕੌਡੀਆਂ ਦੇ ਭਾਅ ਇੱਕ ਅਕਾਲੀ ਆਗੂ ਨੂੰ ਦੇ ਛੱਡੀ ਸੀਗੀ, ਤਾਂ ਉਸ ਦੀ ਵੀ ਜਾਂਚ ਸ਼ੁਰੂ। ਬਿਲਕੁਲ ਜੀ, ਇਹ ਹੈਗਾ ਜੀ ਸਰਬਜੀਤ ਸਿੰਘ ਮੱਕੜ, ਉਹਦੇ ਭਰਾ ਨੂੰ ਇਹ ਜਿਹੜੀ ਜ਼ਮੀਨ ਸੀ 19 ਕਨਾਲਾਂ 17 ਮਰਲੇ, ਇਹਦੀ ਅਸਲ ਕੀਮਤ ਜਿਹੜੀ ਹੈ ਜੀ ਕੋਈ 40 ਕਰੋੜ ਰੁਪਏ ਦੱਸੀ ਦੀ ਆ। ਇੱਕ ਤਹਿਸੀਲਦਾਰ ਨਵਦੀਪ ਸਿੰਘ ਜੀ ਦੀ ਬਦਲੀ ਹੋ ਗਈ ਸੀਗੀ ਜਲੰਧਰ ਤੋਂ ਧੂਰੀ, ਤੇ ਉਹਨੇ ਫਿਰ ਜਾਂਦੇ ਜਾਂਦੇ ਆ ਜਿਹੜਾ ਸੀਗਾ ਜੀ ਇਸ ਅਕਾਲੀ ਪਰਿਵਾਰ ਨੂੰ ਇਹ ਲਾਹਾ ਪਹੁੰਚਾਉਣ ਦੇ ਯਤਨਾਂ ਦੇ ਵਿੱਚ ਕਾਹਲੀ ਚ ਇਹਦੀ ਰਜਿਸਟਰੀ ਜਿਹੜੀ ਸੀਗੀ ਸਿਰਫ 35,000 ਤੇ 100 ਰੁਪਏ ਦੇ ਵਿੱਚ ਕਰਤੀ। 40 ਕਰੋੜ ਰੁਪਏ ਦੀ ਜ਼ਮੀਨ 35,000 ਤੇ 100 ਰੁਪਏ ਦੇ ਵਿੱਚ ਇਹ ਰਜਿਸਟਰੀ ਜਿਹੜੀ ਸੀ ਸਰਬਜੀਤ ਸਿੰਘ ਮੱਕੜ ਦੇ ਭਰਾ ਪਰਮਜੀਤ ਸਿੰਘ ਦੇ ਨਾਂ ਦੇ ਉੱਤੇ ਜਿਹੜੀ ਕਰਤੀ। ਕਾਹਲੀ ਇੰਨੀ ਕੀਤੀ ਗਈ ਕਿ ਇਹਦਾ ਇੰਤਕਾਲ ਜਿਹੜਾ ਸੀਗਾ ਜੀ ਉਹ ਵੀ ਨਾਲ ਦੀ ਨਾਲ ਚੜਾ ਦਿੱਤਾ ਗਿਆ। ਇਹ ਡਿਪਟੀ ਕਮਿਸ਼ਨਰ ਜਿਹੜੇ ਨੇ ਉੱਥੋਂ ਦੇ ਵਰਿੰਦਰ ਸ਼ਰਮਾ, ਉਹਨਾਂ ਦੇ ਧਿਆਨ ਦੇ ਵਿੱਚ ਜਦੋਂ ਮਾਮਲਾ ਆਇਆ ਤੇ ਉਹਨਾਂ ਨੇ ਇਹ ਪੜਤਾਲ ਕਰਕੇ ਜਿਹੜਾ ਜੀ ਇਸ ਤਹਿਸੀਲਦਾਰ ਨੂੰ ਮੁਅੱਤਲ ਕਰਨ ਦੀ ਸਿਫਾਰਿਸ਼ ਕਰਤੀ, ਔਰ ਪੰਜਾਬ ਵਿਜੀਲੈਂਸ ਬਿਊਰੋ ਨੇ ਇਹ ਕੇਸ ਆਪਣੇ ਹੱਥ ਦੇ ਵਿੱਚ ਲੈ ਲਿਆ ਔਰ ਜਲੰਧਰ ਦੇ SSP ਨੂੰ ਇਹਦੀ ਜਾਂਚ ਕਰਨ ਦੇ ਹੁਕਮ ਜਿਹੜੇ ਆ ਜੀ ਉਹ ਦਿੱਤੇ ਆ। ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਹੋਰੀ ਕਹਿੰਦੇ ਆ ਕਿ ਉਹਨੂੰ ਤਾਂ ਇਸ ਕੇਸ ਦੇ ਬਾਰੇ ਕੋਈ ਜਾਣਕਾਰੀ ਨਹੀਂ। ਉਹਦਾ ਜਿਹੜਾ ਭਰਾ ਹੈ ਪਰਮਜੀਤ ਸਿੰਘ ਮੱਕੜ, ਉਹ ਕਹਿੰਦਾ ਜੀ ਕਿ ਉਹ ਤਾਂ ਪਹਿਲਾਂ ਹੀ ਪੀੜਤ ਹੈ ਕਿਉਂਕਿ ਜ਼ਮੀਨ ਕਈ ਸਾਲ ਉਹਦੇ ਨਾਂ ਦੇ ਉੱਤੇ ਤਬਦੀਲ ਨਹੀਂ ਸੀ ਕੀਤੀ ਗਈ। ਤਹਿਸੀਲਦਾਰ ਦਾ ਜਿਹੜਾ ਜੀ ਉਹ ਆਪਣਾ ਪੱਖ ਹੈ, ਉਹ ਕਹਿੰਦਾ ਕਿ ਉਹਨੇ ਕੋਈ ਗੈਰ ਕਾਨੂੰਨੀ ਕੰਮ ਨਹੀਂ ਕੀਤਾ, ਇਹ ਜ਼ਮੀਨ ਪਹਿਲਾਂ ਹੀ ਮੱਕੜਾਂ ਦੇ ਕਬਜ਼ੇ ਦੇ ਵਿੱਚ ਸੀਗੀ। ਇਸ ਮਾਮਲੇ ਦੇ ਵਿੱਚ ਸਿਰਫ ਦੇਣਦਾਰੀਆਂ ਰਹਿੰਦੀਆਂ ਸੀਗੀਆਂ, ਜਦੋਂ ਉਹਨਾਂ ਨੇ ਦੇਣਦਾਰੀਆਂ ਦੇਤੀਆਂ ਤੇ ਜ਼ਮੀਨ ਜਿਹੜੀ ਉਹਨਾਂ ਦੇ ਨਾਂ ਰਜਿਸਟਰੀ ਹੋ ਗਈ। ਹੁਣ ਇਹ ਦੇਣਦਾਰੀ ਕਿਹਨੂੰ ਦਿੱਤੀ, ਕਿਹਨੇ ਦਿੱਤੀ, ਇਹ ਵੈਸੇ ਭੇਦੀ ਆ। ਉਹ ਆਪਣੇ ਤੌਰ ਦੇ ਉੱਤੇ ਤਾਂ ਸਰਕਾਰੀ ਦੇਣਦਾਰੀਆਂ ਦੀ ਗੱਲ ਕਰ ਰਿਹਾ, ਪਰ ਦੇਣਦਾਰੀ ਕੋਈ ਮੋਟੀ ਹੋਈ ਦੱਸੀ ਦੀ ਹੈ ਜੀ। ਬਿਲਕੁਲ ਜੀ, ਇਸ ਤਰ੍ਹਾਂ ਦੀਆਂ ਦੇਣਦਾਰੀਆਂ ਤਾਂ ਬਹੁਤ ਹੋਈਆਂ। ਵੈਸੇ ਜਿੰਨੇ ਵੀ ਸਾਰੇ ਲੀਡਰ ਆ ਇਹਨਾਂ ਦੀ ਚੈਕਿੰਗ ਤਾਂ ਜ਼ਰੂਰ ਹੋਣੀ ਚਾਹੀਦੀ ਆ। ਤੇ ਅੱਗੇ ਆਪਾਂ ਰੇਤ ਦੀਆਂ ਖੱਡਾਂ ਦੇ ਮਾਮਲੇ ਦੇ ਵਿੱਚ ਜੇ ਗੱਲ ਕਰੀਏ, ਕਾਫੀ ਰੌਲਾ ਗੋਲਾ ਪੈ ਵੀ ਰਿਹਾ ਆ ਤੇ ਸੁਖਪਾਲ ਖਹਿਰਾ ਨੇ ਸ਼ਿਕਾਇਤ ED ਤੱਕ ਪਹੁੰਚਾਈ। ਜੀ ਇਹ ਮਾਮਲਾ ਜਿਹੜਾ ਜੀ ਇਨਫੋਰਸਮੈਂਟ ਡਾਇਰੈਕਟੋਰੇਟ ਤੱਕ ਬਲਾਕ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਹੋਰੀ ਲੈ ਕੇ ਗਏ ਨੇ। ਉਹਨਾਂ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਲਿਖਤੀ ਤੌਰ ਦੇ ਉੱਤੇ ਸ਼ਿਕਾਇਤ ਜਿਹੜੀ ਹੈ ਜੀ ਕੀਤੀ ਆ ਰਾਣਾ ਗੁਰਜੀਤ ਸਿੰਘ ਹੋਰਾਂ ਦੀ ਤੇ ਉਹਨਾਂ ਦੇ ਰਸੋਈਏ ਅਮਿਤ ਬਹਾਦਰ ਦੀ, ਕਿ ਉਹਦੇ ਕੋਲੇ ਆਏ ਕਰੋੜਾਂ ਰੁਪਏ ਦੀ ਜਾਂਚ ਜਿਹੜੀ ਆ ਉਹ ਕੀਤੀ ਜਾਵੇ। ਉਹਨਾਂ ਦੇ ਨਾਲ ਦਸਤਾਵੇਜ਼ ਵੀ ਜਿਹੜੇ ਆ ਜੀ ਲਾਏ ਆ, ਜਿਹਦੇ ਵਿੱਚ ਅਮਿਤ ਬਹਾਦਰ ਦੇ ਖਾਤਿਆਂ ਦੇ ਵੇਰਵੇ ਦੱਸੇ ਗਏ ਆ ਕਿ ਉਹਦੇ ਵੱਲੋਂ ਭਰੀ ਜਾਣ ਵਾਲੀ ਇਨਕਮ ਟੈਕਸ ਦੀ ਰਿਟਰਨ ਵੀ ਸ਼ਾਮਲ ਹੈ। ਉਹਨਾਂ ਦੋਸ਼ ਇਹ ਲਾਇਆ ਕਿ ਰੇਤ ਦੀਆਂ ਖੱਡਾਂ ਦੇ ਵਾਸਤੇ ਵਰਤੀ ਗਈ ਕਰੋੜਾਂ ਰੁਪਏ ਦੀ ਰਕਮ ਹਵਾਲੇ ਦੀ ਹੋ ਸਕਦੀ ਆ। ED ਦੇ ਅਧਿਕਾਰੀਆਂ ਤੋਂ ਇਸ ਮਾਮਲੇ ਦੇ ਵਿੱਚ ਜਾਂਚ ਕਰਾਉਣ ਦੀ ਮੰਗ ਜਿਹੜੀ ਹੈ ਜੀ ਉਹ ਕੀਤੀ ਗਈ ਆ। ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਕਿਹਾ ਕਿ ਰਾਣਾ ਗੁਰਜੀਤ ਸਿੰਘ ਦੀ ਕੰਪਨੀ 'ਚ ਕੰਮ ਕਰਦੇ ਰਹੇ ਅਮਿਤ ਬਹਾਦਰ ਦੀ ਮਹੀਨੇ ਦੀ ਤਨਖਾਹ 11,000 ਰੁਪਏ ਆ। 15-16 ਦੀ ਰਿਟਰਨ ਦੇ ਵਿੱਚ ਵੀ ਉਹਨੇ ਆਪਣੀ ਸਾਲਾਨਾ ਇਨਕਮ ਜਿਹੜੀ ਹੈ ਜੀ 92,000 ਤੇ 680 ਰੁਪਏ ਵਿਖਾਈ ਆ। ਇਸੇ ਤਰੀਕੇ ਦੇ ਨਾਲ ਕੁਲਵਿੰਦਰ ਸਿੰਘ ਵੀ ਜਿਹੜਾ ਜੀ ਉਹ ਰਾਣਾ ਗੁਰਜੀਤ ਸਿੰਘ ਦੀ ਖੰਡ ਮਿਲ ਦੇ ਵਿੱਚ ਕੁਝ ਹਜ਼ਾਰ ਰੁਪਏ ਦੀ ਜਿਹੜੀ ਆ ਉਹ ਤਨਖਾਹ ਲੈਂਦਾ। ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਇਹ ਕਿਹਾ ਕਿ ਸਰਕਾਰ ਜਿਹੜੀ ਹੈ ਜੀ ਕਾਂਗਰਸ ਦੀ ਉਹ ਰਾਣਾ ਗੁਰਜੀਤ ਸਿੰਘ ਹੋਰਾਂ ਨੂੰ ਬਚਾਉਣ ਦੇ ਵਿੱਚ ਲੱਗੀ ਹੋਈ ਆ। ਇਸੇ ਕਰਕੇ ਇਹਦੀ ਜਾਂਚ ਜਿਹੜੀ ਹੈ ਜੀ ਉਹ ਨਹੀਂ ਹੋ ਰਹੀ ਕਿ ਇੱਕ ਰਸੋਈਏ ਦੇ ਕੋਲੇ 13.5 ਕਰੋੜ ਰੁਪਈਆ ਕਿੱਥੋਂ ਜਿਹੜਾ ਸੀਗਾ ਉਹ ਆ ਗਿਆ। ਅਜੇ ਤੱਕ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਹਦੇ ਉੱਤੇ ਕੋਈ ਆਪਣਾ ਪ੍ਰਤੀਕਰਮ ਜਿਹੜਾ ਜੀ ਉਹ ਨਹੀਂ ਦਿੱਤਾ। ਦੂਜੇ ਪਾਸੇ ਹੈਰਾਨੀਜਨਕ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਕੁਝ ਜਿਹੜੇ ਆਗੂ ਸੀਗੇ ਉਹਨਾਂ ਨੇ ਲੋਕਪਾਲ ਦੇ ਕੋਲੇ ਇਹਦੀ ਜਿਹੜੀ ਹੈ ਜੀ ਉਹ ਸ਼ਿਕਾਇਤ ਕੀਤੀ। ਲੋਕਪਾਲ ਤਾਂ ਪੰਜਾਬ ਦੇ ਵਿੱਚ ਜੋਗਪਾਲ ਹੈ, ਮੇਰਾ ਖਿਆਲ ਕਿਸੇ ਨੂੰ ਸ਼ਾਇਦ ਪਤਾ ਹੀ ਨਹੀਂ ਹੋਣਾ ਕਿ ਲੋਕਪਾਲ ਹੈ ਕੌਣ ਹੈ ਇੱਥੇ ਪੰਜਾਬ ਦੇ ਵਿੱਚ। ਜਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਕੇਂਦਰ ਦੇ ਵਿੱਚ ਹੈਗੀ ਆ, ਇਨਫੋਰਸਮੈਂਟ ਡਾਇਰੈਕਟੋਰੇਟ ਕੇਂਦਰ ਦੇ ਅੰਡਰ ਹੈ, CBI ਕੇਂਦਰ ਦੇ ਅੰਡਰ ਹੈ, ਉੱਥੇ ਜਾ ਕੇ ਸ਼ਿਕਾਇਤ ਕਰਨ ਤੋਂ ਇਲਾਵਾ ਇੱਥੇ ਕਦੀ ਤਾਂ ਕਿਸੇ ਜਗ੍ਹਾ ਦੇ ਉੱਤੇ ਤੁਰੇ ਫਿਰਦੇ ਨੇ ਰਾਜਪਾਲ ਦੇ ਕੋਲੇ, ਕਦੀ ਉਹ ਲੋਕਪਾਲ ਕੋਲੇ ਜਿਹੜਾ ਜੀ ਉਹ ਤੁਰੇ ਫਿਰਦੇ ਨੇ ਸਿਰਫ ਫੋਟੋਆਂ ਲਵਾਉਣ ਦੇ ਵਾਸਤੇ। ਕਿਉਂਕਿ ਜੇਕਰ ਜਾਂਚ ਕਰਵਾਉਣੀ ਹੋਵੇ ਤਾਂ ਉੱਤੋਂ ਜਾ ਕੇ ਝੱਟ ਦੇਣੀ ਜਿਹੜਾ ਜੀ ਇਹ ਕਰਵਾ ਸਕਦੇ ਨੇ, ਪਰ ਉੱਥੋਂ ਜਾ ਕੇ ਸ਼ਾਇਦ ਜਾਂਚ ਇਹ ਵੀ ਕਰਵਾਉਣਾ ਨਹੀਂ ਚਾਹੁੰਦੇ ਜੀ। ਹਾਂ ਬਿਲਕੁਲ ਜੀ।
ਤੇ ਅੱਗੇ ਆਪਾਂ ਪਸ਼ੂਆਂ ਤੇ ਲੱਗੀ ਹੋਈ ਪਾਬੰਦੀ ਦੀ ਜੇ ਗੱਲ ਕਰੀਏ, ਲੋਕੀ ਕਾਫੀ ਔਖੇ ਆ ਤੇ ਇਹ ਮਾਮਲਾ ਵੀ ਸੁਪਰੀਮ ਕੋਰਟ। ਬਿਲਕੁਲ ਜੀ, ਇਹ ਪਸ਼ੂਆਂ ਦੇ ਬੁੱਚੜਖਾਨਿਆਂ ਦੀ ਜਿਹੜੀ ਉਹਦੀ ਆੜ ਦੇ ਵਿੱਚ ਕਹਿ ਲਓ ਕਿ ਖਰੀਦੋ ਫਰੋਖਤ ਦੇ ਉੱਤੇ ਪਾਬੰਦੀ ਲਾਉਣ ਵਾਸਤੇ ਜਿਹੜਾ ਵਿਵਾਦਮਈ ਨੋਟੀਫਿਕੇਸ਼ਨ ਸੀਗਾ ਜੀ, ਇਹ ਹੁਣ ਸੁਪਰੀਮ ਕੋਰਟ ਦੇ ਵਿੱਚ ਚਲੇ ਗਿਆ। ਇੱਕ ਪਟੀਸ਼ਨ ਜਿਹੜੀ ਆ ਦਾਇਰ ਕੀਤੀ ਗਈ ਆ। ਇਹ ਕਿਹਾ ਗਿਆ ਕਿ ਇਸ ਪਟੀਸ਼ਨ ਦੇ ਉੱਤੇ ਤੁਰੰਤ ਸੁਣਵਾਈ ਹੋਵੇ। 15 ਜੂਨ ਨੂੰ ਇਹਦੇ ਉੱਤੇ ਸੁਣਵਾਈ ਜਿਹੜੀ ਆ ਜੀ ਉਹ ਹੋਊਗੀ। ਜਸਟਿਸ ਅਸ਼ੋਕ ਭੂਸ਼ਣ ਤੇ ਜਸਟਿਸ ਦੀਪਕ ਗੁਪਤਾ ਹੋਰਾਂ ਦੇ ਵੋਕੇਸ਼ਨਲ ਬੈਂਚ ਦੇ ਅੱਗੇ ਇਹ ਪੇਸ਼ ਕੀਤਾ ਗਿਆ। ਪਟੀਸ਼ਨਰ ਨੇ ਕਿਹਾ ਕਿ ਇਹ ਨੋਟੀਫਿਕੇਸ਼ਨ ਗੈਰ ਸੰਵਿਧਾਨਕ ਹੈ, ਕਿਉਂਕਿ ਇਹ ਨਾਗਰਿਕਾਂ ਦੇ ਬੁਨਿਆਦੀ ਹੱਕਾਂ, ਅਕੀਦੇ ਤੇ ਧਰਮ ਦੀ ਆਜ਼ਾਦੀ ਤੇ ਰੁਜ਼ਗਾਰ ਦੀ ਆਜ਼ਾਦੀ ਦੀ ਉਲੰਘਣਾ ਕਰਦਾ। ਪਟੀਸ਼ਨ ਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਪਸ਼ੂਆਂ ਦੀ ਬਲੀ ਦੇਣ ਦੀ ਧਾਰਮਿਕ ਪ੍ਰਥਾ ਦੀ ਆਜ਼ਾਦੀ ਦੇ ਖਿਲਾਫ ਹੈ ਤੇ ਪਸ਼ੂਆਂ ਨੂੰ ਮਾਰਨ ਦੇ ਉੱਤੇ ਲਾਈ ਗਈ ਪਾਬੰਦੀ ਖਾਣ ਪੀਣ, ਨਿੱਜਤਾ ਤੇ ਨਿੱਜੀ ਆਜ਼ਾਦੀ ਦੇ ਹੱਕਾਂ ਦੀ ਉਲੰਘਣਾ ਕਰਦੀ ਹੈ। ਜਦੋਂ ਕਿ ਜਿਹੜਾ ਸੰਵਿਧਾਨ ਹੈ ਉਹ ਦੇਸ਼ ਦੇ ਬਾਸ਼ਿੰਦਿਆਂ ਨੂੰ ਇਹਨਾਂ ਹੱਕਾਂ ਦੀ ਗਰੰਟੀ ਦਿੰਦਾ। ਪਟੀਸ਼ਨ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਕੇਰਲਾ, ਪੱਛਮੀ ਬੰਗਾਲ, ਤ੍ਰਿਪੁਰਾ ਤੇ ਕਰਨਾਟਕ ਇਹ ਪਹਿਲਾਂ ਹੀ ਕਹਿ ਚੁੱਕੇ ਆ ਕਿ ਉਹ ਇਸ ਪਾਬੰਦੀ ਨੂੰ ਨਹੀਂ ਮੰਨਦੇ ਤੇ ਇਸ ਪਾਬੰਦੀ ਨੂੰ ਲਾਗੂ ਜਿਹੜਾ ਜੀ ਉਹ ਨਹੀਂ ਕਰਨਗੇ। ਹੈਦਰਾਬਾਦ ਦੇ ਨਾਲ ਸੰਬੰਧਿਤ ਪਟੀਸ਼ਨਰ ਹੈ ਜੀ ਮੁਹੰਮਦ ਅਬਦੁਲ ਫਾਹੀਮ ਖੁਰੈਸ਼ੀ, ਉਹਨੇ ਇਹ ਗੱਲ ਜਿਹੜੀ ਆ ਜੀ ਕਹੀ ਆ। ਉਹਨੇ ਇਹ ਪਟੀਸ਼ਨ ਜਿਹੜੀ ਆ ਉਹ ਪਾਈ ਆ ਕਿਉਂਕਿ ਜਿਹੜਾ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ, ਨਿਰਸੰਦੇਹ ਇਹ ਬੁੱਚੜਖਾਨਿਆਂ ਦੇ ਉੱਤੇ ਪਾਬੰਦੀ ਘੱਟ ਲਾਊਗਾ। ਜਿਹੜੇ ਆਮ ਲੋਕ ਨੇ, ਜਿਹੜੇ ਪਸ਼ੂ ਰੱਖਦੇ ਨੇ ਜਾਂ ਪਸ਼ੂਆਂ ਦੇ ਵਪਾਰ ਦੇ ਨਾਲ ਜੁੜੇ ਹੋਏ ਨੇ, ਉਹਨਾਂ ਦੇ ਹੱਕਾਂ ਦੇ ਉੱਤੇ ਜ਼ਿਆਦਾ ਡਾਕਾ। ਇਹਦੇ ਵਿੱਚ ਜੋ ਕੁਝ ਲਿਖਿਆ ਗਿਆ, ਜੋ ਕੁਝ ਆਖਿਆ ਗਿਆ ਕਿ ਤੁਸੀਂ ਆਹ ਨਹੀਂ ਕਰ ਸਕਦੇ, ਉਹ ਨਹੀਂ ਕਰ ਸਕਦੇ, ਇੱਕ ਜਗ੍ਹਾ ਤੋਂ ਪਸ਼ੂ ਦੂਜੀ ਜਗ੍ਹਾ ਤੇ ਨਹੀਂ ਲਿਜਾ ਸਕਦੇ, ਉਹਦੇ ਵਾਸਤੇ ਡਿਪਟੀ ਕਮਿਸ਼ਨਰ ਦੀ ਪਰਮਿਸ਼ਨ ਦੀ ਜ਼ਰੂਰਤ ਹੋਊਗੀ, ਟਰੱਕ ਦੇ ਵਿੱਚ ਲੱਦਣ ਤੋਂ ਪਹਿਲਾਂ ਉਹਦਾ ਮੈਡੀਕਲ ਕਰਾਉਣਾ ਪਊਗਾ, ਟਰੱਕ ਦੇ ਵਿੱਚ ਲਾਉਂਦਿਆਂ ਸਾਰ ਫੇਰ ਮੈਡੀਕਲ ਜਿਹੜਾ ਜੀ ਉਹ ਕਰਾਉਣਾ ਪਊਗਾ। ਇੰਨੀਆਂ ਕੰਪਲੀਕੇਸ਼ਨ ਜਿਹੜੀਆਂ ਜੀ ਇਹਦੇ ਵਿੱਚ ਖੜੀਆਂ ਕਰ ਦਿੱਤੀਆਂ ਗਈਆਂ ਨੇ ਕਿ ਇਹਦੇ ਨਾਲ ਉਹ ਲੋਕ ਜਿਨ੍ਹਾਂ ਦਾ ਗੁਜ਼ਾਰਾ ਦੁੱਧ ਵਗੈਰਾ ਤੋਂ ਚੱਲਦਾ, ਉਹ ਬਹੁਤ ਬੁਰੇ ਤਰੀਕੇ ਨਾਲ ਕੁੜਕੀ 'ਚ ਆ ਜਾਣਗੇ। ਹੁਣ ਸਾਰੀਆਂ ਨਜ਼ਰਾਂ ਜਿਹੜੀਆਂ ਜੀ ਉਹ 15 ਤਰੀਕ ਨੂੰ ਸੁਪਰੀਮ ਕੋਰਟ ਦੇ ਉੱਤੇ ਲੱਗੀਆਂ ਰਹਿਣਗੀਆਂ ਜੀ। ਬਿਲਕੁਲ ਜੀ, ਪਸ਼ੂਆਂ ਦੇ ਨਾਲ ਨਾਲ ਇੱਕ ਐਂਬੂਲੈਂਸ ਵੀ ਤੋਰਨੀ ਚਾਹੀਦੀ ਆ। ਬਾਕੀ ਲੋਕਾਂ ਨੂੰ ਬੇਰੁਜ਼ਗਾਰ ਕਰਨਾ ਆ, ਦੁੱਧ ਤੋਂ ਖਾਲੀ ਕਰਨਾ ਆ। ਬਾਕੀ ਤਾਂ ਬੰਦਿਆਂ ਦੀ ਕਦਰ ਨਹੀਂ ਇੰਨੀ ਜਿੰਨੀ ਕਿ ਪਸ਼ੂਆਂ ਦੀ ਕਰ ਰਹੇ ਆ। ਤੇ ਅੱਗੇ ਆਪਾਂ SGPC ਦੀ ਜੇ ਗੱਲ ਕਰੀਏ ਤਾਂ ਇਸ ਵਾਰ 1984 ਘੱਲੂਘਾਰਾ ਨੂੰ ਮਨਾਉਂਦਿਆਂ ਹੋਇਆਂ ਜਥੇਬੰਦੀਆਂ ਤੇ ਸੰਤੁਸ਼ਟੀ ਜ਼ਾਹਰ ਕੀਤੀ। ਬਿਲਕੁਲ ਜੀ, ਜਿਹੜੇ ਕਿਰਪਾਲ ਸਿੰਘ ਬਡੂੰਗਰ ਹੋਰੀ ਨੇ, ਉਹਨਾਂ ਨੇ ਜਿਹੜਾ ਘੱਲੂਘਾਰਾ ਦਿਵਸ ਹੈ ਜੀ, ਇਸ ਮਾਮਲੇ ਦੇ ਉੱਤੇ ਉਹਨਾਂ ਨੇ ਤਸੱਲੀ ਪ੍ਰਗਟਾਈ ਆ ਕਿ ਸਾਰੇ ਜਥੇਬੰਦੀਆਂ ਜਿਹੜੀਆਂ ਉਹਨਾਂ ਨੇ ਸਹਿਯੋਗ ਕੀਤਾ ਜੀ। ਉਹਨਾਂ ਨੇ ਕਿਹਾ ਕਿ ਜਿਹੜਾ ਇਹ ਸਮਾਗਮ ਸੀਗਾ ਸਿੱਖ ਵਿਰੋਧੀਆਂ ਨੂੰ ਹਮੇਸ਼ਾ ਰੜਕਦਾ ਰਿਹਾ ਤੇ ਉਹ ਸ਼ਾਂਤਮਈ ਸ਼ਹੀਦੀ ਸਮਾਗਮ ਦੇ ਵਿੱਚ ਅੜਿੱਕਾ ਲਾਉਣ ਦਾ ਯਤਨ ਜਿਹੜਾ ਜੀ ਉਹ ਕਰਦੇ ਰਹੇ ਨੇ। ਉਹਨਾਂ ਨੇ ਇਹ ਗੱਲ ਜਿਹੜੀ ਆ ਜੀ ਕਹੀ ਆ ਕਿ ਇਸ ਵਾਰੀ ਜਿਹੜੀਆਂ ਜਥੇਬੰਦੀਆਂ ਸੀਗੀਆਂ ਉਹਨਾਂ ਸਾਰੀਆਂ ਨੇ ਸਹਿਯੋਗ ਕੀਤਾ ਔਰ ਇਹਨਾਂ ਜਿਹੜੇ ਕਿਰਪਾਲ ਸਿੰਘ ਬਡੂੰਗਰ ਸੀ ਉਹਨਾਂ ਨੇ ਵੱਖ-ਵੱਖ ਨੁਮਾਇੰਦਿਆਂ ਨਾਲ ਮੁਲਾਕਾਤਾਂ ਕਰਕੇ ਇਸ ਸਮਾਗਮ ਦੇ ਵਿੱਚ ਸੁਹਿਰਦਤਾ, ਗੰਭੀਰਤਾ ਤੇ ਕੌਮੀ ਇਕਜੁੱਟਤਾ ਜਿਹੜੀ ਹੈ ਜੀ ਉਹ ਸ਼ਾਮਲ ਹੋਣ ਦੀ ਅਪੀਲ ਕੀਤੀ ਸੀਗੀ ਜੀ। ਜਿਹੜੇ ਕਿਰਪਾਲ ਸਿੰਘ ਬਡੂੰਗਰ ਨੇ ਉਹਨਾਂ ਨੇ ਸਫਲਤਾਪੂਰਵਕ ਨੇਪਰੇ ਚੰਨ ਤੇ ਸਮੂਹ ਸਿੱਖ ਭਾਈਚਾਰੇ ਦਾ ਧੰਨਵਾਦ ਜਿਹੜਾ ਉਹ ਕੀਤਾ। ਪਰ ਇਹ ਸਵਾਲ ਜ਼ਰੂਰ ਹੈਗਾ ਜੀ ਕਿ ਜਿਹੜੇ ਇਹ ਤਾਂ ਹੈ ਨੀ ਗਾ ਕਿ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਇਹ ਨਿਬੜਿਆ, ਬਲਕਿ ਉਸ ਦਿਨ ਗਿਆਨੀ ਗੁਰਬਚਨ ਸਿੰਘ ਹੋਰਾਂ ਨੇ ਜਦੋਂ ਸਿੱਖ ਕੌਮ ਦੇ ਨਾਲ ਸੰਬੋਧਨ ਕੀਤਾ ਤਾਂ ਉਸ ਟਾਈਮ ਵੀ ਉਹਨਾਂ ਦੀ ਵਿਰੋਧਤਾ ਜਿਹੜੀ ਆ ਉਹ ਕੀਤੀ ਗਈ ਆ। ਇਹ ਵੀ ਆਪਣੇ ਆਪ ਦੇ ਵਿੱਚ ਮਿਸਾਲ ਹੀ ਸੀ ਕਿ ਅਕਾਲ ਤਖਤ ਦੇ ਵਿੱਚੋਂ ਜਦੋਂ ਇਹ ਬਾਹਰ ਆ ਗਏ ਨੇ ਤਾਂ ਬੂਹੇ ਲਾ ਕੇ ਜਿਹੜਾ ਸੀਗਾ ਜੀ ਬੰਦ ਕਮਰੇ ਦੇ ਵਿੱਚ ਉਹਨਾਂ ਨੂੰ ਸੰਬੋਧਨ ਕਰਨਾ ਪਿਆ। ਹਾਲਾਤ ਜਿਹੜੇ ਸੀਗੇ ਇਹੋ ਜਿਹੇ ਬਣ ਗਏ ਸੀਗੇ ਤੇ ਇਹਨੂੰ ਇਹ ਕਹਿਣਾ ਜੀ ਇਹ ਸਫਲਤਾ ਦੇ ਨਾਲ ਹੋਇਆ, ਸਮਝ ਨਹੀਂ ਆਈ ਜੀ। ਵੈਸੇ ਬਡੂੰਗਰ ਸਾਹਿਬ ਇਸ ਮਸਲੇ ਦੇ ਉੱਤੇ ਕਹਿਣਾ ਕੀ ਚਾਹੁੰਦੇ ਨੇ ਜੀ? ਅਖੀਰ ਵਿੱਚ ਅਜ਼ਨਾਮਾ ਕਿ ਗੋਕਾ ਮਾਸ ਦੇ ਉੱਪਰ ਜਦ ਰੋਕ ਲਾਈ ਸੋਚਿਆ ਭਾਜਪਾ ਸੀ ਹੋਈ ਜਿੱਤ ਬੇਲੀ। ਗੋਕਾ ਮਾਸ ਦੇ ਉੱਪਰ ਜਦ ਰੋਕ ਲਾਈ ਸੋਚਿਆ ਭਾਜਪਾ ਸੀ ਹੋਈ ਜਿੱਤ ਬੇਲੀ। ਕੀਤਾ ਹੋਰ ਨਹੀਂ ਕਿਸੇ ਦਾ ਫਿਕਰ ਹੈ ਸੀ ਸਮਝਿਆ ਹੋ ਗਿਆ ਰਾਜ ਸੀ ਹਿੱਤ ਬੇਲੀ। ਭੁੱਲ ਗਏ ਲੋਕ ਅਸਾਮ ਤੋਂ ਪਰੇ ਵਾਲੇ ਖਾਂਦੇ ਗਊ ਦਾ ਮਾਸ ਉਹ ਨਿੱਤ ਬੇਲੀ। ਛੱਡਣ ਲੱਗ ਪਏ ਆਗੂ ਉਹ ਭਾਜਪਾ ਨੂੰ ਆਖਣ ਇੱਥੇ ਨਹੀਂ ਲੱਗਦਾ ਚਿੱਤ ਬੇਲੀ। ਬੋਲਿਆ ਕੇਂਦਰ ਤੋਂ ਮੰਤਰੀ ਭਾਜਪਾਈਆ ਅਸਾਂ ਜਿੱਦ ਕੋਈ ਕਦੇ ਨਹੀਂ ਫੜੀ ਬੇਲੀ। ਬੋਲਿਆ ਕੇਂਦਰ ਤੋਂ ਮੰਤਰੀ ਭਾਜਪਾਈਆ ਅਸਾਂ ਜਿੱਦ ਕੋਈ ਕਦੇ ਨਹੀਂ ਫੜੀ ਬੇਲੀ। ਰੁੱਸ ਕੇ ਆਗੂ ਨਹੀਂ ਅਸਾਂ ਨੇ ਜਾਣ ਦੇਣੇ
ਛੋਟ ਮਿਲ ਜਾਊਗੀ, ਛੱਡ ਕੇ ਅੜੀ ਬੇਲੀ। ਜੀ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਸਾਡੇ ਨਾਲ ਜੁੜੇ ਬਲਤੇਜ ਪੰਨੂ ਜੀ ਤੇ ਦੱਸੀਆਂ ਖਬਰਾਂ ਦੇ ਪਿੱਛੇ ਕੀ ਹੁੰਦਾ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।